व्यूअर्स वेलकम बैक टू प्रोग्राम। व्यूअर्स गलबात करन जा रहे हैं कि पिछले एक हफ्ते ने हेटली उत्ते ले आंदी है। रोग स्टेट इंडिया दा खूनी चेहरा दुनिया सामने बेनकाब हो गया है ਅਤੇ ਖਾਲਸਾਨ ਦੀ ਮੂਵਮੈਂਟ ਨੂੰ ਬਹੁਤ ਵੱਡਾ ਹਲਾਰਾ ਮਿਲਿਆ। ਸੋ ਇਸ ਬਾਰੇ ਸਾਨੂੰ ਭੈਣ ਅਮਨਜੋਤ ਕੌਰ ਜੀ ਦੀ ਲਿਖਤ ਵਸੂਲ ਹੋਈ ਹੈ ਜਿਹੜੀ ਆਪਾਂ ਤੋਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਵੇਂ ਅਸੀਂ ਲੇਟ ਚੱਲ ਰਹੇ ਹਾਂ ਕਿਉਂਕਿ ਅਸੀਂ ਇਹ ਕੋਸ਼ਿਸ਼ ਕੀਤੀ ਕਿ ਪ੍ਰੋਟੈਸਟ ਜਿਹੜਾ ਅੱਜ ਯੂਨਾਈਟਿਡ ਨੇਸ਼ਨਸ ਦੇ ਬਾਹਰ ਹੋਇਆ ਉਸ ਦੀ ਕਵਰੇਜ ਅਸੀਂ ਜਲਦੀ ਤੋਂ ਜਲਦੀ ਦਿਖਾ ਸਕੀਏ। ਉਸ ਲਈ ਅਸੀਂ ਆਲਰੇਡੀ 20 ਮਿੰਟ ਲੇਟ ਜ਼ੋਨ ਦੇ ਵਿੱਚ ਸੀ ਔਰ ਜਿੱਥੇ ਸਾਡੇ ਵੀਰ ਜਿਹੜੇ ਥਿੰਕਰ ਨੇ, ਸੋਚਵਾਨ ਨੇ, ਐਨਾਲਿਸਟ ਨੇ, ਉਹ ਸਾਨੂੰ ਲਿਖਦੇ ਨੇ, ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੀਆਂ ਭੈਣਾਂ ਜਿਹੜੀਆਂ ਹਾਈਲੀ ਐਜੂਕੇਟਿਡ ਵੀ ਨੇ, ਪੰਥਕ ਦਰਦ ਵੀ ਰੱਖਦੀਆਂ ਨੇ ਔਰ ਉਹਨਾਂ ਦਾ ਇੱਕ ਆਪਣਾ ਪਰਸਪੈਕਟਿਵ ਹੈ ਇਸ ਇਸ਼ੂ ਨੂੰ ਦੇਖਣ ਦਾ। ਅੱਜ ਇੱਕ ਬਜ਼ੁਰਗ ਸਰਦਾਰ ਸਾਹਿਬ ਜਿਨ੍ਹਾਂ ਦੀ ਬੱਚੀ ਵੀਡੀਓ ਵੀ ਬਣਾ ਰਹੀ ਸੀ ਔਰ ਉਹ ਮੇਰੇ ਕੋਲ ਆਪਣੀ ਬੱਚੀ ਨੂੰ ਲਿਆਇਆ, ਕਹਿੰਦੇ ਜੀ ਇਹ MA ਕੰਪਿਊਟਰ ਸਾਇੰਸ ਕੀਤੀ ਹੈ ਇਹਨਾਂ ਨੇ, ਮੈਂ ਹਰ ਰੈਲੀ ਦੇ ਵਿੱਚ ਨਾਲ ਲੈ ਕੇ ਆਉਂਦਾ, ਦੂਜੇ ਦੇ ਵੀ ਬੜਾ ਦਿਲਚਸਪੀ ਹੈ। ਤੇ ਮੈਂ ਉਹਨਾਂ ਨੂੰ ਕਿਹਾ, ਕਿਉਂਕਿ ਬੱਚੀ ਅੰਗਰੇਜ਼ੀ, ਮੈਂ ਕਿਹਾ ਜੀ ਵੈਸੇ ਅੰਗਰੇਜ਼ੀ ਵਾਲੇ ਕਹਿੰਦੇ ਨੇ ਕਿ ਫਰੂਟ ਡੋਂਟ ਫਾਲਸ ਮਚ ਅਵੇ ਫਰੋਮ ਦਾ ਟਰੀ, ਕਿ ਜੇ ਤੁਸੀਂ ਕਮਿਟਮੈਂਟ ਦੇ ਨਾਲ ਤੁਰੇ ਹੋ ਦੂਸਰੇ, ਤੇ ਬੱਚੀ 'ਚ ਵੀ ਉਹ ਦਰਦ ਸੀ ਉਸ ਦਾ, ਉਸ ਕਿਸਮ ਦਾ ਦੀ ਉਹਦੇ ਦਿਲਚਸਪੀ ਸੀ। ਸੋ ਮੈਂ ਸਮਝਦਾ ਵੀ ਇਹ ਬੜਾ ਜ਼ਰੂਰੀ ਹੈ ਜਦੋਂ ਅਸੀਂ ਆਪਣੀਆਂ ਬੱਚੀਆਂ ਨੂੰ, ਆਪਣੀਆਂ ਭੈਣਾਂ ਨੂੰ ਐਜੂਕੇਟ ਕਰਦੇ ਹਾਂ ਪੰਥਕ ਮੁੱਦਿਆਂ ਦੇ ਉੱਤੇ ਵੀ, ਫਿਰ ਤਾਂ 4 ਜਨਰੇਸ਼ਨਾਂ ਜਿਹੜੀਆਂ ਨੇ, ਹਸਬੈਂਡ ਵੀ, ਭਰਾ ਵੀ, ਪੁੱਤਰ ਧੀ ਵੀ, ਔਰ ਇਹ ਸਾਰੇ ਜਿਹੜੇ ਨੇ ਉਹ ਉਸ ਤੋਂ ਵਰਸਾਏ ਜਾਂਦੇ ਨੇ। ਸੋ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਹਾਲਾਂ ਬਹੁਤ ਵਾਰ ਇਹ ਵੀ ਜਦੋਂ ਐਨਾਲਾਈਜ਼ ਕਰਦੇ ਨੇ ਇਮਾਨਦਾਰੀ ਨਾਲ ਹੁੰਦਾ, ਕੌਮ ਦੀਆਂ ਕਮਜ਼ੋਰੀਆਂ ਵੱਲ ਵੀ ਇਸ਼ਾਰਾ ਹੁੰਦਾ, ਪਰ ਅੱਜ ਉਹਨਾਂ ਨੇ ਪੂਰਾ ਨਿਹਾਲ ਹੋ ਕੇ ਜਿਹੜੀ ਹੈ ਲਿਖਤ ਲਿਖੀ ਹੈ, ਕੰਗ੍ਰੈਚੁਲੇਸ਼ਨਸ ਟੂ ਸਿੱਖ ਡਾਇਸਪੋਰਾ। ਔਰ ਉਹਨਾਂ ਨੇ ਕਿਹਾ ਕਿ ਆਈ ਮਸਟ ਕੰਗ੍ਰੈਚੁਲੇਟ ਸਿੱਖ ਡਾਇਸਪੋਰਾ ਅਬਰੋਡ ਐਂਡ ਟਰੂਡੋ ਫॉर ਐਕਸਪੋਜ਼ਿੰਗ ਇੰਡੀਆ ਲਾਈਕ ਨੈਵਰ ਬਿਫੋਰ। ਪਹਿਲਾਂ ਇੱਦਾਂ ਦੀ ਬੇਨਕਾਬੀ ਇਹਨਾਂ ਦੀ ਕਦੇ ਨਹੀਂ ਹੋਈ। ਦਾ ਮੈਲਟ ਡਾਊਨ ਬਾਈ ਹਿੰਦੂਜ਼ ਇਨ ਇੰਡੀਆ ਐਂਡ ਇੰਡੀਅਨ ਮੀਡੀਆ ਇਜ਼ ਹਾਈਲੇਰੀਅਸ, ਕਿ ਕਿੱਥੇ ਬਾਂਦਰਾਂ ਵਾਂਗ ਜਿਹੜਾ ਉਹ ਟਪੂਸੀਆਂ ਮਾਰਨ ਵਾਲੇ ਜਿਹੜੇ ਨੇ ਹੁਣ ਉੱਲੂ ਦੀ ਤਰ੍ਹਾਂ ਕਈ ਜਿਹੜੇ ਨੇ ਉਹ ਸ਼ਾਖ ਦੇ ਉੱਤੇ ਬੈਠੇ ਨੇ। ਔਰ all over world media, Indian agencies have been exposed for meddling in internal affairs of foreign nations, कि दुनिया भर च expose होए ने world media and carrying out targeted killings like Mossad and copying Israel, कि भी ये Israel दे नक्शे कदमां ते चलन वाले दुनिया च expose stand करदे ने। Global media has been ruthless in trashing India, its treatment of minorities and nature of the agencies that meddle in its neighboring countries in ਸਾਊਥ ਏਸ਼ੀਆ, ਕਿ ਗਲੋਬਲ ਮੀਡੀਆ ਨੇ ਚਪੇੜਾ ਮਾਰ ਮਾਰ ਕੇ ਇਹਨਾਂ ਦਾ ਮੂੰਹ ਲਾਲ ਕਰਕੇ ਬਾਂਦਰ ਦੇ ਪਿਛਵਾੜੇ ਵਰਗਾ ਕਰਤਾ। ਉਹਨਾਂ ਦੀ ਸ਼ਕਲਾਂ ਦੇਖੋ। ਮੈਂ ਤਾਂ ਕਿਹਾ ਵੀ ਉਹ ਐਸ ਜੈ ਸ਼ੰਕਰ 10 ਸਾਲ ਬੁੱਢਾ ਹੋ ਗਿਆ ਇਸ ਇੱਕ ਹਫ਼ਤੇ ਦੇ ਵਿੱਚ, ਕਿਉਂਕਿ ਇਹ ਐਕਸਪੋਜ਼ ਹੋਏ ਨੇ ਔਰ ਇਹਨਾਂ ਦਾ ਝੂਠ ਜਿਹੜਾ ਉਹ ਐਕਸਪੋਜ਼ ਹੋਇਆ। ਔਰ ਇਹ ਆਈ ਐਮ ਹੈਪੀ ਐਟ ਵਰਕ ਆਫ ਸਿੱਖਸ ਅਬਰੋਡ ਫॉर exposing India for what it is, and Sikh journalists, lawyers and activists abroad, and how Sikh Coalition and WSO have also been giving interviews exposing India's targeted killings of Sikhs abroad। उन्होंने सब दी तारीफ की थी, सिख पत्रकार भी, वकील भी, एक्टिविस्ट भी और Sikh Coalition और WSO उन्होंने जिवें इंटरव्यू दिते, अरेंज किए हैं। It's even more commendable to see support of Muslims and Pakistani media besides support of US Canadian media in exposing Indian agencies। कि होर भी जिहड़ी खुशी वाली गल है कि पाकिस्तानी और मुस्लिम मीडिया ने भी जिहड़ा इस मौके दे उत्ते खुल के हमायत दी। अल जजीरा रोज़ स्टोरी है उहदे च और बिल्कुल लाइक रॉक आके खलो गए। द मेल्टडाउन ऑफ इंडियंस इंक्लूडिंग सो कॉल्ड सैकुलर वंस इन मीडिया एंड ऑनलाइन इज सो सैटिस्फाइंग। ਜਦੋਂ ਤੁਸੀਂ ਇਹਨਾਂ ਦੇ ਦੇਖਦੇ ਹੋ ਉਤਰੇ ਹੋਏ ਚਿਹਰੇ, ਮੂੰਹ ਦੇ ਉੱਤੇ ਮੂੰਹ ਚੋਂ ਨਿਕਲਦੀ ਝੱਗ ਜਾਂ ਬੁੱਲਾਂ ਦੇ ਉੱਤੇ ਜੰਮੀ ਸਿਕਰੀ, ਤਾਂ ਫਿਰ ਲੱਗਦਾ ਹੈ ਵੀ ਇਨਕੋ ਕਿਆ ਹੋ ਗਿਆ ਭਾਈ, ਚਵਨਪ੍ਰਾਸ਼ ਖਿਲਾਓ ਇਨਕੋ, ਖਵਾਓ ਜਾ ਕੇ, ਜਾਂ ਗਊ ਮੂਤਰ ਦੀ ਸਪੈਸ਼ਲ ਜਿਹੜੀ ਹੈ ਇਹਨਾਂ ਦੇ ਲਈ ਉਹ ਡਰਿੰਕ ਤਿਆਰ ਕਰੋ। ਔਰ few months ago Indian right-wing YouTubers were bragging about India being involved in the deaths of Avtar Singh Khanda Azad and Hardeep Singh Nijjar। I hope I got names right, बिल्कुल तुसी ठीक ले ने।
They are whining now as Indian agencies have been exposed by Trudeau and Biden administration has also been reported to work closely on exposing the role of RAW in Canada, and many pro-right-wing Indian YouTube channels have also been suspended by YouTube after mass reporting by Sikhs and Canadians in recent weeks. ਕਿ ਇੰਨੀਆਂ ਕੁ ਰਿਪੋਰਟਾਂ ਸਾਡੀਆਂ ਕਰਾ ਕੇ ਇਹਨਾਂ ਨੇ ਬੰਦ ਕਰਾਇਆ, ਆਪਣੀ ਕਾਰਵਾਈ ਨਹੀਂ ਸੀ ਕਰਦੇ। ਹੁਣ ਇੱਕ ਉਤਸ਼ਾਹ ਵੀ ਆਇਆ, ਉਹਨਾਂ ਨੇ ਕਿਹਾ ਵੀ ਬੰਦ ਕਰਾਓ ਇਹ ਸਾਰੀ, ਉਹ ਗੋਬਰ ਆਰੀਆ ਬੈਠਾ ਹੈ, ਉਹ ਦੂਜੇ ਲੋਕ ਬੈਠੇ ਨੇ। ਉਹਨੇ ਕਿਹਾ ਵੀ ਕੱਲ੍ਹ ਤੱਕ ਜਿਹੜੇ ਬੜੇ ਇਹ ਦਾਅਵੇ ਕਰਦੇ ਸੀ ਹੰਕਾਰੇ ਹੋਏ ਜੀ ਅਸੀਂ ਕਰਤਾ, ਖੁਸਕੇ ਮਾਰਾ, ਖੰਡੇ ਕੋ ਮਾਰਾ, ਨਿੱਜਰ ਕੋ ਮਾਰਾ, ਪੰਜਵੜ ਕੋ ਮਾਰਾ, ਅਬ ਉਸकी ਵਾਰੀ ਹੈ, ਲਿਸਟਾਂ ਜਾਰੀ ਕਰ ਰਹੇ ਕਿ ਵੀ ਕੀ ਹੈ। ਉਹ ਹੁਣ ਜਿਹੜੇ ਨੇ ਘੁਰਨਿਆਂ 'ਚ ਵੜੇ ਹੋਏ ਨੇ। ਦਿਸ ਇਜ਼ ਗਲੋਰੀਅਸ, ਸ਼ਾਨਦਾਰ। Indians are as usual abusing Sikhs, cancelling tours and sponsorships of Sikh singers, asking to boycott Sikh celebrities online by Indian celebrities, petty backlash with tails on fire. ਵੈਸੇ ਪੰਜਾਬੀ ਸਮਝ ਸਕਦਾ ਕਿ ਪੂਛ ਨੂੰ ਅੱਗ ਲੱਗੀ ਕੀ ਹੈ। ਉਹਨਾਂ ਕਿਹਾ ਵੀ ਇਹਨਾਂ ਦੀਆਂ ਪੂਛਾਂ ਨੂੰ ਅੱਗ ਲੱਗੀ ਹੋਈ ਹੈ, ਪਰ ਕਰਨ ਕੀ? ਉਹਦਾ ਇਹੀ ਹੈ ਕਿ ਜੀ ਅਸੀਂ ਉਹਦਾ ਸ਼ੁਭ ਜਿਹੜਾ ਸਿੰਗਰ ਸੀ ਉਹਦਾ ਟੂਰ ਕੈਂਸਲ ਕਰਤਾ, ਉਹਨੂੰ ਫਲਾਣੇ ਵਿਰਾਟ ਕੋਹਲੀ ਨੇ ਅਨਫੋਲੋ ਕਰਤਾ। ਇਹ ਬਿਲਕੁਲ ਉਹ ਜਿਹਨੂੰ ਕਿਡ ਸਟਫ ਕਹਿੰਦੇ ਨੇ, ਪਰ ਜ਼ਾਹਰ ਹੈ ਵੀ ਪੂਛ ਨੂੰ ਅੱਗ ਲੱਗੀ ਹੋਈ ਹੈ, ਇਹਨਾਂ ਦੀਆਂ ਪੂਛਾਂ ਨੂੰ ਰਾਦਰ। I am only concerned about Canadian Hindu outfits claiming threat to Hindus in Canada and Hindu MP from Canada claiming threat to Hindus there. This is being used to smear and target Sikhs abroad and threaten Sikhs in India. Though I commend Indian Sikh journalists and activists for combating hate and misinformation against Sikhs. ਇਹ ਵੀ ਉਹ ਇੱਕ ਨੈਰੇਟਿਵ ਬਣਾ ਰਹੇ ਨੇ। ਔਰ ਜਦੋਂ ਕੈਲਗਰੀ ਤੋਂ ਬਣਿਆ ਸੀ ਇਹ ਹਿੰਦੂਤਵੀ ਕੰਜ਼ਰਵੇਟਿਵ ਪਾਰਟੀ ਦਾ ਰਿਜ਼ਰਵ ਸੀਟ ਚੋਂ, ਤੇ ਸਾਨੂੰ ਸੀ ਕਿ ਵੀ ਇੱਥੇ ਉਹ ਥਾਣੇਦਾਰ ਇੱਕ ਨਾਂ ਦਾ ਸ੍ਰੀ ਥਾਣੇਦਾਰ ਹੈ ਮਿਸ਼ੀਗਨ, ਦੋਨੋਂ ਹਿੰਦੂਤਵੀ ਔਰ ਦੂਜੇ, ਉਹ ਉਹਨੂੰ ਬੜਾ ਬਣਾ ਰਿਹਾ ਕਿ ਜੀ ਹਿੰਦੂਆਂ ਨੂੰ ਥ੍ਰੈਟ ਜਾਂ ਦੂਜਾ। ਵੈਸੇ ਅਸੀਂ ਸਮਝਦੇ ਹਾਂ ਵੀ ਅਸੀਂ ਵੀ ਇਸ ਗੱਲ ਦਾ ਧਿਆਨ ਰੱਖੀਏ ਕਿ ਜਿਹਨੇ ਵੀ ਜੋ ਬਿਆਨ ਦੇਣੇ ਨੇ ਉਹ ਬੜੇ ਸਾਡੇ ਨੱਪੇ ਤੁਲੇ ਹੋਣੇ। ਅੱਬਲ ਤਾਂ ਦੇਣ ਦੀ ਲੋੜ ਨਹੀਂ ਹੈ। ਸਾਡਾ ਕੰਮ ਜਦੋਂ ਹਕੂਮਤਾਂ ਕਰ ਰਹੀਆਂ ਨੇ ਉਹਨਾਂ ਨੇ ਹੀ ਇੰਡੀਆ ਦੇ ਸਾਰੇ ਡਰਟ ਨੂੰ ਐਕਸਪੋਜ਼ ਕੀਤਾ। ਸੋ ਉਹਦੇ ਚੋਂ ਕਿਉਂਕਿ ਲਫ਼ਜ਼ਾਂ ਦੇ ਹੇਰ ਫੇਰ ਚੋਂ ਕਈ ਵਾਰ ਉਹ ਆਪਣਾ ਮਤਲਬ ਕੱਢਣਾ ਚਾਹੁੰਦੇ ਨੇ, ਔਰ ਨਾਲ ਦੀ ਨਾਲ ਅਖੀਰ 'ਚ ਉਹਨਾਂ ਨੇ ਅਜੇ ਹੈ ਨੇ। ਇੰਡੀਆ ਹੈਜ਼ ਆਲਸੋ ਐਕਵਿਟਡ ਸਜਨ ਕੁਮਾਰ ਐਂਡ ਗॉट ਹਿਮ ਆਊਟ ਆਫ ਜੇਲ। This should be enough signal for Sikhs who thought they can get justice from India or asked to move on or be fooled by fake olive branch extended by Modi towards Sikhs. ਕਿ ਜੀ ਮੋਦੀ ਉਹ ਜਿਵੇਂ ਉਹ ਬੈਠਾ ਹੈ ਜਿਹਦੇ ਮੂੰਹ ਨੂੰ ਕੁੱਤਾ ਬੰਨਿਆ, ਮਨਜਿੰਦਰ ਸਿਰਸਾ, ਇੱਕ ਉਹ ਆਰਪੀ ਸਿੰਘ ਹੈ, ਬੈਠੇ ਹੁੰਦੇ ਨੇ ਟੀਵੀ ਚੈਨਲਾਂ ਤੇ ਮੋਦੀ 'ਚ। ਹੁਣ ਉਹਨਾਂ ਨੂੰ ਕੀ ਸੁਝੇਗਾ? ਉਹ ਜੀ ਬਲੈਕ ਲਿਸਟ ਖਤਮ ਕਰਤੀ ਮੋਦੀ ਨੇ। 19 ਸਿੱਖਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸੇਲ ਤੇ ਲਾਈਆਂ ਹੋਈਆਂ। ਬਲੈਕ ਲਿਸਟ ਕੱਲੇ ਥਾਵਾਂ ਤੇ ਆ ਕੇ ਉਹਨਾਂ ਨੇ ਜਿਹੜਾ ਕਿਸ ਕਿਸਮ ਦਾ ਹਰਾਸਮੈਂਟ ਹੈ। ਔਰ ਮੋਦੀ ਔਰ RSS pretending to engage with Sikhs is a farce which has been exposed entirely. ਕਿ ਵੀ ਇਹ ਤਾਂ ਮਾਰਨ ਤੇ ਲੱਗੇ, ਟਾਰਗੇਟ ਕਿਲਿੰਗਸ ਕਰ ਰਹੇ ਨੇ। ਤਾਂ ਉੱਥੇ ਸੀ ਜੀ ਮੋਦੀ ਜੀ ਦੇਖੋ ਸਿੱਖਾਂ ਦੇ ਬੜੇ ਦੋਸਤ, ਦੇਖੋ ਜੀ ਪੱਗ ਬੰਨ ਕੇ ਐਮਰਜੈਂਸੀ 'ਚ ਸੀ ਔਰ ਹੁਣ ਫਲਾਣੇ ਢਿਮਕੇ ਕਰ ਰਹੇ ਨੇ। I am seeing Indian National Congress, BJP, left as usual, united against Sikhs and Trudeau. If this does not convince Sikhs of what India really thinks of them, then I do not know what more wake-up calls they need. ਉਹੀ ਕਾਂਗਰਸ ਹੋਏ, ਆਮ ਆਦਮੀ ਪਾਰਟੀ ਹੋਏ, ਲੈਫਟ ਹੋਏ, ਉਹੀ ਐਂਟੀ ਸਿੱਖ ਪੂਰਾ ਇਸ ਮਾਮਲੇ 'ਚ ਉਹਨਾਂ ਨੇ ਜਾਂ ਮੂੰਹ ਬੰਦ ਰੱਖੇ ਹੋਏ ਨੇ ਜਾਂ ਖੁੱਲ੍ਹ ਕੇ ਕਰ ਰਹੇ ਨੇ ਦੂਜੇ ਪਾਸੇ। Kudos to Sikhs for this huge victory and pulling this beast called India on back foot and kudos to Sikhs for this huge victory and putting this beast called India on back foot and in firefighting mode and stealing their thunder right in wake of G20 summit. And kudos to Trudeau for avenging the hate campaign and insult meted out against him and his cabinet minister by Modi government during their visit to India in 2018. ਕਿ ਸਭ ਨੂੰ ਸ਼ਾਬਾਸ਼ ਸ਼ਾਬਾਸ਼, ਬੱਲੇ ਬੱਲੇ, ਹੁਰਰਾ ਵੀ ਵਨ ਦਾ ਮੈਚ। ਉਹਨੇ ਕਿਹਾ ਵੀ ਇਹ ਸਾਰਿਆਂ ਨੂੰ ਕਿ ਵੀ ਇਹ ਇਸ ਵੇਲੇ G20 ਦਾ ਜਿਹੜਾ ਨਸ਼ਾ ਸੀ ਗਊ ਮੂਤਰ ਪੀ ਕੇ ਉਹ ਹੁਣ ਸਾਰੇ ਥੱਲੇ ਡਿੱਗੇ ਨੇ ਧੜਮ ਕਰਕੇ। I want Sikh celebrities and singers also to learn and wake up. See how Virat Kohli unfollowed Shubh and Indian businessmen like Aman Verma, owner of
BOAT with due sponsorship of Shubh's concert. Sikh businessmen and celebrities, investors, etc. should also refuse to back Indian Hindu nationalists or work with them or put money behind them, boycott them and favor own lot first. ਔਰ ਅੱਜ ਹੀ ਜਦੋਂ ਅਸੀਂ ਦੁਪਹਿਰੇ ਆਫਟਰ ਦਾ ਪ੍ਰੋਟੈਸਟ ਬੈਠੇ ਸੀ ਲੰਚ ਲਈ ਤੇ ਦੱਸ ਰਹੇ ਸੀ ਕਿ ਵੀ ਸ਼ੁਭ ਦੀ ਜਿਹੜੀ ਪਪੂਲੈਰਿਟੀ ਹੈ ਬਾਹਰ ਉਹ ਬਹੁਤ ਜ਼ਿਆਦਾ ਈਵਨ ਟਾਈਮ ਸਕੁਅਰ 'ਚ ਵੀ ਪਲੇ ਹੋਇਆ ਔਰ ਜਿਹੜਾ ਉੱਥੇ ਘਾਟਾ ਮਾੜਾ ਮੋਟਾ ਪਿਆ ਉਹ ਪੂਰਾ ਹੋ ਜਾਏਗਾ। ਪਰ ਜਿਹੜੀ ਗੱਲ ਭੈਣ ਅਮਨਜੋਤ ਕੌਰ ਨੇ ਕਹੀ ਹੈ ਕਿ ਦੇ ਸ਼ੁੱਡ ਬੀ ਪੇਡ ਬੈਕ ਇਨ ਦਾ ਸੇਮ ਕੋਇਨ ਕਿ ਵੀ ਇਹਨਾਂ ਦਾ ਬਾਈਕਾਟ ਕਰੋ, ਇਹਨਾਂ ਦੀਆਂ ਨਾ ਚੀਜ਼ਾਂ ਖਰੀਦੋ, ਨਾ ਇਹਨਾਂ ਨੂੰ ਕੋਈ ਮੂੰਹ ਲਾਓ। ਇਹ ਬੜਾ ਜ਼ਰੂਰੀ ਹੈ, ਨਹੀਂ ਤਾਂ ਅਸੀਂ ਜਿਹੜਾ ਉਹ ਹਮੇਸ਼ਾ ਹੀ ਬਹੁਤ ਖੁੱਲ੍ਹ ਦਿਲੇ ਹੋਣ ਦੀ ਜਿਹੜੀ ਹੈ ਉਹ ਆਪਣਾ ਦਿਖਾਉਂਦੇ ਇਹਨਾਂ ਦੀ ਝੋਲੀ 'ਚ ਜਾ ਕੇ ਡਿੱਗਦੇ। ਵੀ ਓ ਨੋ ਐਕਸਪਲੇਨੇਸ਼ਨ ਔਰ ਫਰੈਂਡਸ਼ਿਪ ਔਰ ਗੁੱਡਵਿਲ ਟੂ ਅਪਰੈਸਰਸ। ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਕੋਈ ਐਕਸਪ੍ਰੈਸ਼ਨ। ਕੰਗ੍ਰੈਚੁਲੇਸ਼ਨਸ ਫॉर सक्सेस of this Sikh resistance. I hope Sikhs, Christians and Muslims also expose Rishi Sunak for being the Indian Trojan horse in UK that he is. Trojan horse ਕਾਹਦਾ ਜਵਾਈ ਹੈ ਉਹਨਾਂ ਦਾ, ਉਹ ਤਾਂ ਸਾਹਮਣੇ ਹੀ ਆ ਗਿਆ। ਉਹਨੂੰ ਐਕਸਪੋਜ਼ ਕਰਨ ਲਈ ਸਿੱਖ ਕ੍ਰਿਸਚਨ ਮੁਸਲਿਮ ਜਿਹੜੇ ਨੇ ਉਹ ਇਕੱਠੇ ਹੋਣ ਯੂਕੇ ਦੇ। Rishi has been making lot of statement against Sikhs and Trudeau and almost talks like an Indian politician and less like UK Prime Minister. High time communities united to weed out Hindutva plants in other countries also, whose only aim is to grab power in West and use own men and women to further Indian and RSS agenda. Rishi Sunak भी वही है, रो खन्ना भी वही है। अखीर च उन्होंने क्या है, long road ahead, but I am happy to see sacrifices of Sikhs pay off so well कि अजय लम्मी सड़क है, धुप भी तिखी है, लम्मा पिंड है, लेकिन ये ਜਿਹੜਾ ਰਾਹ ਰੋਸ਼ਨ ਆਇਆ ਇਹ ਸਾਡੇ ਲਈ ਹੋਪ ਹੈ। I suspect more attacks on Sikhs in Pakistan or Afghanistan or abroad or some hate crimes and arrests of Sikhs in India. ਇਹ ਹੈ ਜਦੋਂ ਅਸੀਂ ਜਿਵੇਂ ਵੀਰ ਸਵਿੰਦਰ ਸਿੰਘ ਥਾਂਦੀ ਜੀ ਦੇ ਹੋਰਾਂ ਦਾ ਵੀ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਹੁਣ ਗੈਂਗਸਟਰ ਜਿਹੜੇ ਖੜੇ ਕੀਤੇ ਸੀ ਮਾਰਨ ਨੂੰ ਉਹ ਮਾਰਨੇ ਨੇ, ਉਹਨਾਂ ਨੂੰ ਵੀ ਖਾਲਿਸਤਾਨੀ ਕਹਿ ਕੇ ਮਾਰਨਾ ਕਿਉਂਕਿ ਉਹਨਾਂ ਨੂੰ ਫਿਨਿਸ਼ ਕਰਨਾ। ਆਪਰੇਸ਼ਨ ਤਾਂ ਹੁਣ ਐਕਸਪੋਜ਼ ਹੋ ਗਿਆ। ਇਹਨਾਂ ਨੇ ਵੀ ਇਹ ਜਿਹੜੀ ਵਾਰਨ ਕੀਤਾ ਵੀ ਸਿੱਖਾਂ ਦੇ ਖਿਲਾਫ ਪਾਕਿਸਤਾਨ ਔਰ ਅਫਗਾਨਿਸਤਾਨ 'ਚ ਵੀ ਹਿੰਸਾ ਹੋ ਸਕਦੀ ਹੈ, ਬਾਹਰ ਵੀ ਹੋ ਸਕਦੀ ਹੈ, ਜਾਂ ਭਾਰਤ ਦੇ ਵਿੱਚ ਵੀ ਜਿਹੜਾ ਸਿੱਖਾਂ ਦੀ ਫੜੋ ਫੜਾਈ ਔਰ ਸਿੱਖਾਂ ਨੂੰ ਬਾਕੀਆਂ ਨਾਲੋਂ ਪੋਲਰਾਈਜ਼ ਕਰਕੇ ਧਰੁਵੀਕਰਨ ਕਰਕੇ 2024 ਦੀਆਂ ਇਲੈਕਸ਼ਨਾਂ 'ਚ ਹਿੰਦੂ ਵੋਟ ਲੈਣ ਦਾ ਪੋਲਰਾਈਜ਼ ਕਰਨ ਦਾ ਹੋਇਆ। ਸਿੱਖ ਸ਼ੁੱਡ ਬੀ ਪ੍ਰੀਪੇਅਰਡ ਫॉर ਵਰਸਟ ਨਾਓ ਐਜ਼ ਇੰਡੀਅਨਸ ਵਿਲ ਬੀ ਬੈਕ ਟੂ ਦੇਅਰ ਡਰਟੀ ਟ੍ਰਿਕਸ। ਜਿਹੜੇ ਡਰਟੀ ਨੇ ਉਹਨਾਂ ਨੇ ਡਰਟੀ ਟ੍ਰਿਕ ਹੀ ਕਰਨੇ ਨੇ, ਡਰਟੀ ਗੰਗਾ 'ਚ ਹੀ ਨਹਾਉਂਦੇ ਨੇ ਤੇ ਉੱਥੋਂ ਹੀ ਇਹਨਾਂ ਦੀ ਇਹ ਜਿਹੜੀ ਡਰਟੀ ਟ੍ਰਿਕ ਗੇਮ ਹੈ ਉਸ ਤੋਂ ਸਾਨੂੰ ਖਬਰਦਾਰ ਹੋ। ਸੋ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਜ਼ੁਬੇਰ ਜੀ ਕਹਿੰਦੇ ਨੇ ਕਿ ਮੈਂ ਨਹੀਂ ਆ ਸਕਿਆ, ਸੌਰੀ ਆ, ਕਿਉਂਕਿ ਉਹਨਾਂ ਦੀ ਤਬੀਅਤ ਜਿਹੜੀ ਹੈ ਠੀਕ ਨਹੀਂ ਸੀ। ਸਿਹਤ ਦਾ ਧਿਆਨ ਰੱਖੋ। ਤੁਹਾਡੀਆਂ ਵੈਲ ਵਿਸ਼ੇਸ ਸਾਨੂੰ ਮਿਲ ਗਈਆਂ, ਬਿਲਕੁਲ, ਬਹੁਤ ਬਹੁਤ ਸ਼ੁਕਰੀਆ। ਸੁਖਦੇਵ ਸਿੰਘ ਜੀ ਕਹਿੰਦੇ ਨੇ ਡਾਕਟਰ ਅਮਰਜੀਤ ਸਿੰਘ ਜੀ, ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਪੰਜਾਬ ਹਾਲ ਖਾਲਿਸਤਾਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ, ਫਿਰ ਉਹਨਾਂ ਦਾ ਮੈਸੇਜ ਹੈ, ਕਹਿੰਦੇ ਡਾਕਟਰ ਸਾਹਿਬ ਟਰੂਡੋ ਨੇ 56 ਇੰਚ ਦਾ ਸੀਨਾ ਜਿਹੜਾ 2 ਇੰਚ ਦਾ ਬਣਾ ਦਿੱਤਾ ਹੈ। ਉਹਨਾਂ ਨੇ ਕਿਹਾ ਖਾਲਸਾ ਜ਼ਿੰਦਾਬਾਦ। ਐਂਡ ਜਸਕੀਰਤ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਨਾਓ ਇੰਡੀਆ ਇਜ਼ ਨਾਟ ਦਾ ਮਦਰ ਆਫ ਡੈਮੋਕ੍ਰੇਸੀ, ਇਟਸ ਦਾ ਮਦਰ ਆਫ ਟੈਰਰਿਜ਼ਮ। ਵੀ ਆਲ ਹੈਵ ਟੂ ਬੀ ਵੈਰੀ ਕੇਅਰਫੁਲ ਫਰੋਮ ਇੰਡੀਅਨ ਏਜੰਸੀਜ਼ ਟ੍ਰੈਪਸ। ਸੋ ਹਾਂਜੀ, ਸੋ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ। ਫਿਰ ਕਹਿੰਦੇ ਜਸਕੀਰਤ ਸਿੰਘ ਫਿਰ ਮੈਸੇਜ ਕਹਿੰਦੇ ਨੇ, ਕਹਿੰਦੇ ਡਾਕਟਰ ਸਾਹਿਬ RSS ਵਾਲੇ ਕਰਾਨਾ ਬੈਂਕ ਨੂੰ ਕੈਨੇਡਾ ਬੈਂਕ ਸਮਝ ਕੇ, ਹਾਂਜੀ ਕੈਨੇਡਾ ਜਿਹੜਾ ਬੈਂਕ ਹੈਗਾ ਉਹਨੂੰ ਕੈਨੇਡਾ ਦਾ ਬੈਂਕ ਸਮਝ ਕੇ ਉੱਥੇ ਪ੍ਰੋਟੈਸਟ ਕਰ ਰਹੇ ਨੇ, ਧਰਨਾ ਦਿੱਤਾ ਹੋਇਆ ਜੀ। ਸੋ ਕਹਿੰਦੇ ਕਿੰਨੇ ਬੇਵਕੂਫ ਨੇ, 2 ਦੇ ਕਰੀਬ ਦਰਜਨ ਕਿਰਾਏ ਤੇ ਲਿਆਂਦੇ ਸ਼ਕਲੋਂ ਗੁੰਡੇ ਲੱਗਦੇ ਲੋਕ ਨਜ਼ਰ ਆ ਰਹੇ ਹਨ। ਹਾਂਜੀ, ਸੋ ਇਸੇ ਤਰ੍ਹਾਂ ਮੈਸੇਜ ਮਨਜੀਤ ਸਿੰਘ ਮਠਾਰੋ ਜੀ ਰਹਿੰਦਾ, ਕਹਿੰਦੇ ਨੇ we want Khalistan, 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 Zindabad, 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 bravo. 6, we must administrate Khalistan for truth, truth and truth. Blessings of Baba Guru Nanak Sahib, Zindabad, kaha. So ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ
ਹਾਂਜੀ ਨਾਜ਼ੀਰ ਖਾਨ ਜੀ ਉਹਨਾਂ ਦਾ ਕਹਿੰਦੇ ਡਾਕਟਰ ਸਾਹਿਬ ਇਟਸ ਅ ਡਿਵਾਈਨ ਇੰਟਰਵੈਂਸ਼ਨ ਬਿਲਕੁਲ ਸਰਕਮਸਟੈਂਸਸ ਰੱਬੀ ਕਲਾ ਚੇਂजेस ਕਰਾਮਾਤ ਹੈ ਹਾਂਜੀ beyond human thoughts Khalistan's foundations got blood of millions but Shaheed Niger's innocent blood is the final touch ਬਿਲਕੁਲ ਤੁਸੀਂ ਬਿਲਕੁਲ ਠੀਕ ਫਰਮਾਇਆ ਹਾਂਜੀ ਸੋ ਇਸੇ ਤਰ੍ਹਾਂ ਮੈਸੇਜ ਮੇਰੇ ਖਿਆਲ ਤੁਸੀਂ ਲਾ ਲਓ ਮੈਸੇਜ ਹੋਰ ਹਾਂ ਮੇਰਾ ਖਿਆਲ ਹੈ ਕਿ ਬਲਕਾਰ ਸਿੰਘ ਨੇ ਸਾਰੇ ਪੰਜਾਬ ਦੇ ਲੀਡਰ ਖਾਲਿਸਤਾਨ ਦੀ ਸਪੋਰਟ ਕਰਨਗੇ ਤੁਹਾਡਾ ਵੀ ਜਿਹੜਾ ਰੇਟ ਅਸੀਂ ਚੱਲ ਰਹੇ ਹਾਂਜੀ ਫੇਸਬੁੱਕ ਦੇ ਉੱਤੇ ਰਾਜਵਿੰਦਰ ਸਿੰਘ ਸੁਦਾਗਰ ਸਿੰਘ ਸਹੋਤਾ ਸੋਹਣ ਸਿੰਘ ਮਾਇਲ ਪ੍ਰਭਦਿਆਲ ਸਿੰਘ ਦਵਿੰਦਰ ਸੰਧੂ ਹਰਿੰਦਰ ਗਿੱਲ ਸਾਰਿਆਂ ਦਾ ਸ਼ੁਕਰੀਆ ਕਮਲ ਸਿੰਘ ਲਿਖਦੇ ਨੇ ਖਾਸ ਕਰਕੇ ਜਿਨ੍ਹਾਂ ਨੂੰ ਪਹਿਲਾਂ ਚੇਤਾਵਨੀ ਦਿੱਤੀ ਗਈ ਸੀ ਤੇ ਆਮ ਤੌਰ ਤੇ ਸਾਰੇ ਸਿੱਖ ਆਗੂਆਂ ਨੂੰ ਵੇਸਲੇ ਨਹੀਂ ਹੋਣਾ ਚਾਹੀਦਾ ਕਿ ਹੁਣ ਇਹਨਾਂ ਦਾ ਕੁਕਰਮ ਜਗਜ਼ਾਰ ਹੋ ਗਿਆ ਤੇ ਹੁਣ ਅਸੀਂ ਸੁਰੱਖਿਅਤ ਹਾਂ ਯਾਦ ਰੱਖਿਆ ਜਾਏ ਕਿ ਇਹ ਤਾਂ ਵਾਰ ਹੀ ਅਵੇਸਲੇ ਤੇ ਜਾਂ ਆਪਣੇ ਭਰੋਸੇ ਵਿੱਚ ਲੈ ਕੇ ਕਰਦੇ ਨੇ ਕਦੇ ਲਲਕਾਰ ਕੇ ਵਾਰ ਨਹੀਂ ਕਰਦੇ ਬਿਲਕੁਲ ਵੀਰ ਕਮਲ ਸਿੰਘ ਜੀ ਤੁਹਾਡੀ ਠੀਕ ਜਿਹੜੀ ਹੈ ਉਹ ਸਲਾਹ ਹੈ ਔਰ ਭੈਣ ਜੀ ਕਿਰਨਜੀਤ ਕੌਰ ਲਿਖਦੇ ਨੇ ਇਹ ਵੀ ਕਹਿੰਦੇ ਹੁੰਦੇ ਆ ਕਿ ਜੇ ਦਿਨ ਮਾੜੇ ਚੱਲਦੇ ਹੋਣ ਤਾਂ ਊਠ ਉੱਤੇ ਬੈਠੇ ਨੂੰ ਵੀ ਕੁੱਤਾ ਵੱਢ ਲੈਂਦਾ ਭਾਰਤ ਮਾਤਾ ਵਾਲਿਆਂ ਦਾ ਦੀ ਅੱਤ ਦਾ ਅੰਤ ਨੇੜੇ ਹੀ ਆਉਣ ਇਹ ਵੀ ਬੜਾ ਪਪੂਲਰ ਫਰੇਜ਼ ਹੈ ਕਿ ਵੀ ਜਦੋਂ ਮਾੜੇ ਦਿਨ ਹੋਣ ਊਠ ਬਹੁਤ ਉੱਚਾ ਹੁੰਦਾ ਤੇ ਕੁੱਤਾ ਵੀ ਜੰਪ ਮਾਰ ਕੇ ਲੱਤ ਮਾਰ ਲੈਂਦਾ ਜਦੋਂ ਮਾੜੇ ਦਿਨ ਚੱਲ ਰਹੇ ਹੋਣ ਹਾਂਜੀ ਚੱਠਾ ਸਾਹਿਬ ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਬੁਲਾਈ ਗੁਰਫਤਿਹ ਜੀ ਉਹਨਾਂ ਨੇ ਬੜਾ ਪ੍ਰੋਫੈਸ਼ਨਲ ਫਿਕਰਾ ਵਰਤਿਆ ਪ੍ਰੋਟੈਸਟ ਵਿੱਚ ਸ਼ਾਮਲ ਨਾ ਹੋਣ ਦਾ ਖੇਦ ਹੈ ਜੀ ਇਹ ਬਿਲਕੁਲ ਸਰਕਾਰੀ ਜਿਹਾ ਕੰਮ ਹੈ ਇਹ ਅਜੇ ਮਾਫੀ ਨਹੀਂ ਹੈ ਤੁਹਾਨੂੰ ਹਾਂਜੀ ਸਿੱਖ ਕੌਮ ਜਸਟਿਸ ਟਰੂਡੋ ਦੀ ਕੋਟ ਧੰਨਵਾਦੀ ਹੈ ਜਸਟਿਸ ਟਰੂਡੋ ਸਿੱਖ ਕੌਮ ਵਿੱਚ ਸਦਾ ਲਈ ਅਮਰ ਹੋ ਗਿਆ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਿੱਖ ਕੌਮ ਆਪਣੀ ਆਜ਼ਾਦੀ ਦੇ ਹੋਰ ਨੇੜੇ ਪਹੁੰਚ ਗਈ ਹੈ ਖਾਲਿਸਤਾਨ ਛੇਤੀ ਆਜ਼ਾਦ ਹੋਵੇਗਾ ਖਾਲਿਸਤਾਨ ਜ਼ਿੰਦਾਬਾਦ ਟੀਵੀ 84 ਜ਼ਿੰਦਾਬਾਦ ਛੇਤੀ ਬਣੇਗਾ ਖਾਲਿਸਤਾਨ ਅਸੀਂ ਤਾਂ ਡੀਕਦੇ ਸੀ ਵੀ ਤੁਸੀਂ ਆਓ ਤਾਂ ਤੁਸੀਂ ਕਹੋ ਕਿ ਹੁਣ ਹੀ ਬਣੇਗਾ ਉੱਥੇ ਨਾਰਾ ਦੱਸੀ ਕਿ ਦਿੱਲੀ ਬਣੇਗਾ ਖਾਲਿਸਤਾਨ ਹਰਿਆਣਾ ਬਣੇਗਾ ਖਾਲਿਸਤਾਨ ਤੁਸੀਂ ਹੁੰਦੇ ਤਾਂ ਇਹ ਨਾਰਾ ਲਾਉਣਾ ਸੀ ਛੇਤੀ ਬਣੇਗਾ ਖਾਲਿਸਤਾਨ ਬੀਬੀ ਕਿਰਨਜੀਤ ਕੌਰ ਫੇਰ ਲਿਖਦੇ ਨੇ ਕਿ FBI ਨੇ ਜਾਣਕਾਰੀ ਪੰਜਾਬੀ ਵਿੱਚ ਲੋਕਾਂ ਤੱਕ ਪਹੁੰਚਦੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਕਰ ਕਿਸੇ ਅਮਰੀਕਨ ਨੂੰ ਕੋਈ ਧਮਕੀ ਮਿਲਦੀ ਹੈ ਜਾਂ ਕਿਸੇ ਤਰ੍ਹਾਂ ਦਾ ਉਹ ਡਰ ਮਹਿਸੂਸ ਕਰ ਰਿਹਾ ਹੈ ਤਾਂ ਉਹ ਤੁਰੰਤ ਸੰਪਰਕ ਕਰੇ ਉਹਨੇ ਲਿੰਕ ਵੀ ਦਿੱਤਾ ਹੈ ਮੈਂ ਵੈਸੇ ਪ੍ਰਿੰਟ ਆਊਟ ਕਰ ਲਿਆ ਸੀ ਔਰ ਸਿਮਿਲਰ ਲਾਈਨ ਦੇ ਉੱਤੇ ਕਿਉਂਕਿ ਗੁਰਮੁਖੀ ਦੇ ਵਿੱਚ ਪੰਜਾਬੀ ਚ ਹੈ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਵੀ ਉਹ ਹੀ ਹਦਾਇਤਨਾਮਾ ਪੰਜਾਬੀ ਚ ਸੋ ਜ਼ਾਹਰ ਹੈ ਵੀ ਇਹਨਾਂ ਨੂੰ ਵੀ ਪਤਾ ਹੈ ਵੀ ਸਭ ਤੋਂ ਜ਼ਿਆਦਾ ਜਿਹੜੀ ਇਸ ਵੇਲੇ ਟਾਰਗੇਟਡ ਹੈ ਉਹ ਸਿੱਖ ਕਮਿਊਨਿਟੀ ਹੈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਵੀ FBI ਨੇ ਇਹ ਸਪੈਸ਼ਲ ਜਿਹੜਾ ਬਜਟ ਰੱਖਿਆ ਹੋਏਗਾ ਉਹਨਾਂ ਨੇ ਪ੍ਰਮਾਣਿਕ ਟ੍ਰਾਂਸਲੇਸ਼ਨ ਕਰਵਾਈ ਹੈ ਔਰ ਲਖਵੀਰ ਸਿੰਘ ਭੂਤਾਂ ਦੀਪ ਸਿੰਘ ਰਾਜਵਿੰਦਰ ਸਿੰਘ ਉਹਨਾਂ ਨੇ ਸਭ ਫਤਿਹ ਵੀ ਬੁਲਾਈ ਹੈ ਰਾਜਵਿੰਦਰ ਸਿੰਘ ਨੇ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਦਿਸ ਟੈਰਰਿਸਟ ਇੰਡੀਅਨ ਕ੍ਰੁਕ ਐਂਕਰ ਆਸਕਿੰਗ ਪੰਨੂ ਸਾਹਿਬ ਹਾਊ ਵਾਸ ਦਾ ਨਿਊਜ਼ ਅਬਾਊਟ ਯੂਰ ਐਕਸੀਡੈਂਟ ਹੈਪਨਡ ਹਾਂ ਇਹ ਬਾਅਦ ਦੇ ਵਿੱਚ ਤਾਂ ਉਹਨਾਂ ਨੇ ਉੱਥੋਂ ਹਟਾ ਦਿੱਤਾ ਉੱਥੇ ਲਿੰਕ ਇੰਡੀਆ 'ਚ ਲੇਕਿਨ ਉਹ ਬੜਾ ਘਟੀਆ ਜਿਹਾ ਬੰਦਾ ਤੇ ਘਟੀਆ ਜਿਹਾ ਇੰਟਰਵਿਊ ਜਿਹੜਾ ਹੈ ਉਹਨੇ ਕਰਨ ਦੀ ਕੋਸ਼ਿਸ਼ ਕੀਤੀ ਸੋ ਅੱਜ ਅਸੀਂ ਇੱਥੇ ਸਮਾਪਤ ਕਰਦੇ ਆਪਣਾ ਪ੍ਰੋਗਰਾਮ ਸੋ ਵਿਊਅਰਸ ਸਾਨੂੰ ਦਿਓ ਇਜਾਜ਼ਤ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ